पैसा एक मिल जाता ਸੀ ਘਰੋਂ ਉਦੋਂ ਪੈਸੇ ਦੀ ਕਦਰ ਹੁੰਦੀ ਸੀ। ਪੈਸਾ ਮਿਲਣਾ ਘਰੋਂ ਸਕੂਲੇ ਜਾਣ ਵਾਸਤੇ ਤੇ ਉਹਦੇ ਵਿੱਚ ਕਲਮਾਂ ਵੀ ਲੈ ਲੈਣੀਆਂ, ਸਹਿ ਵੀ ਲੈ ਲੈਣੀ, ਦੁਆਤ ਵੀ ਲੈ ਲੈਣੀ। ਤਿੰਨ ਇੱਕ ਪੈਸੇ ਦੇ ਵਿੱਚ ਹਾਂ ਤਿੰਨ ਚੀਜ਼ਾਂ ਮਿਲ ਜਾਣੀਆਂ। ਚੰਗਾ ਵਕਤ ਸੀ। ਹਾਂ ਜਦੋਂ ਉਹਨਾਂ ਉੱਤੇ ਮੁਸ਼ਕਲ ਆਈ ਤੁਹਾਡੇ ਪਿੰਡ ਦਾ ਸਾਥ ਨਹੀਂ ਦਿੱਤਾ ਉਹਨਾਂ ਦਾ? ਸਾਥ ਜਿੰਨਾ ਕੁ ਹੋ ਸਕਦਾ ਦਿੰਦੇ ਰਹੇ ਨੇ। ਅੱਛਾ, ਉਹਨਾਂ ਤੋਂ ਵੈਸੇ ਕੋਈ ਜਾਨੀ ਨੁਕਸਾਨ ਹੋਇਆ ਤੁਹਾਡੇ ਪਿੰਡ ਦੇ ਵਿੱਚ? ਜਾਨੀ ਨੁਕਸਾਨ ਇਹ ਜਿਹੜਾ ਬਸ਼ੀਰ ਤੇ ਨਜ਼ੀਰ ਨਹੀਂ ਗੋਰੇ ਵਾਲੀ ਇਹਨਾਂ ਦਾ ਪਿਓ ਸੀ, ਇਹਨੂੰ ਕਤਲ ਕੀਤਾ ਸਨ। ਕਿਹਨੇ ਕੀਤਾ ਸੀ? ਹਿੰਦੂਆਂ ਨੇ ਕੀਤਾ ਸੀ? ਮੁਸਲਮਾਨਾਂ ਨੇ। ਇਹ ਗਏ ਸਨ ਲੁੱਟ ਮਾਰ ਕਰਨ। ਅੱਛਾ, ਮੁਸਲਮਾਨਾਂ ਨੇ ਆਪਸ ਵਿੱਚ ਮਾਰ ਦਿੱਤਾ? ਨਹੀਂ ਇਹ ਲੁੱਟ ਮਾਰ ਕਰਨ ਗਏ ਸਨ। ਪਹਾੜੇ ਵਾਲੇ ਕਿਤੇ ਆਉਂਦੇ ਸਨ ਤੇ ਖਾਲੀ ਆਉਂਦੇ ਸਨ ਤੇ ਆਉਂਦੇ ਸਨ ਤੇ ਰਾਹ ਦੇ ਵਿੱਚ ਵੇਖਿਆ ਕਮਾਦ ਦੇ ਵਿੱਚ ਛੱਪ ਕੇ ਤੇ ਬੈਠਾ ਸੀ ਬੰਦਾ। ਉਹਨਾਂ ਨੇ ਉੱਥੋਂ ਲੰਘਦਿਆਂ ਵੇਖਿਆ, ਉਹਨੂੰ ਵੀ ਕਤਲ ਕਰ ਛੱਡਿਆ। ਅੱਛਾ, ਉਹਨੂੰ ਮਾਰ ਦਿੱਤਾ ਉਹਨੇ? ਹਾਂ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਟਲੀ ਦੇ ਬਟਨ ਨੂੰ ਵੀ ਦਬਾ ਦਿਓ ਨਵੀਆਂ ਲੇਟੈਸਟ ਵੀਡੀਓ ਦੇਖਣ ਵਾਸਤੇ। ਬਾਅਦ ਕਈ ਉਸਾਂ ਤੇ ਆਉਂਦੇ ਰਹੇ ਨੇ ਜਿੱਥੇ ਵੇਖਣ ਵਾਸਤੇ ਜਾਂ ਕਈ ਸਨ ਜਿਨ੍ਹਾਂ ਆਪਣੀਆਂ ਮਤਲਬ ਦੌਲਤ ਸੀ, ਮਾਲ ਸੀ, ਉਹ ਕਿਤੇ ਵਿੱਚ ਦੱਬਿਆ ਸੀ ਜ਼ਮੀਨ ਦੇ ਵਿੱਚ ਜਾਂ ਦੀਵਾਰਾਂ ਦੇ ਵਿੱਚ, ਤੇ ਉਹ ਆ ਕੇ ਤੇ ਉਹ ਆਪਣੇ ਲੈ ਕੇ ਗਏ ਨੇ ਇੱਥੋਂ? ਲੈ ਗਏ। ਪਿਆਰ ਮੁਹੱਬਤ ਬਹੁਤ ਸੀ ਆਪਸ ਵਿੱਚ, ਚਾਹੇ ਉਹ ਹਿੰਦੂ ਸੀ ਚਾਹੇ ਮੁਸਲਮਾਨ? ਹਾਂਜੀ ਆਪਣੇ ਭੈਣਾਂ ਭਰਾਵਾਂ ਵਾਂਗ ਵਰਤਾਓ ਸੀ ਉਹਨਾਂ ਦਾ। ਅੱਛਾ ਜੀ। ਹਾਂਜੀ। ਇਹ ਜੀ ਪਿੰਡ ਮਿੱਤਰਾਂ ਵਾਲੀ, ਜ਼ਿਲ੍ਹਾ ਇਹਦਾ ਗੁਜਰਾਂਵਾਲਾ ਸ਼ਾਇਦ ਤੇ ਤਹਿਸੀਲ ਡਸਕਾ ਹੈ। ਜੀ ਪਿੰਡ ਮਿੱਤਰਾਂ ਵਾਲੀ ਬਾਹਰ ਲਹਿੰਦੀ ਸਾਈਡ ਹੈ। ਇਹ ਪਿੰਡ ਦਾ ਵਿਊ ਹੈ। ਇਹ ਚੌਕ ਹੈ ਜੀ। ਇਹ ਜਿਹੜੀ ਹਵੇਲੀ ਨਜ਼ਰ ਆ ਰਹੀ ਹੈ ਇਹ ਲਾਲੇ ਦੀਵਾਨ ਚੰਦ ਦੀ। ਇਹ ਪੁਰਾਣੀ ਬਿਲਡਿੰਗ ਬਣੀ ਹੈ, ਵੇਖੋ ਜੀ, ਬੜੀ ਖੂਬਸੂਰਤ ਡੇਰਾ ਬਣਾਇਆ ਸੀ ਉਹਨਾਂ ਨੇ। ਉੱਪਰ ਦੇ ਕਮਰਾ ਹੁਣ ਤਮੀਜ਼ ਕਰਾਇਆ। ਇਹ ਕਿਹਦੀ ਹਵੇਲੀ ਹੈ ਜੀ? ਇਹ ਜੀ ਲਾਲਾ ਦੀਵਾਨ ਚੰਦ ਜਿਹੜੇ ਸਨ ਨਾ, ਹਾਂਜੀ, ਉਹ ਇੱਥੇ ਬੈਠੇ ਹੁੰਦੇ ਸਨ। ਅਸਲ ਜਿਹੜੀ ਪ੍ਰਾਪਤੀ ਸੀ ਇੱਥੇ ਆਲੇ ਦੁਆਲੇ ਜ਼ਮੀਨ ਸੀ, ਉਹ ਰਾਜਿਆਂ ਦੀ ਸੀ। ਅੱਛਾ, ਰਾਜਿਆਂ ਦੀ। ਵਜ਼ੀਰਾਬਾਦ ਦੇ ਰਾਜ। ਲੇਕਿਨ ਇਹ ਤੇ ਜਗ੍ਹਾ ਉਹਨਾਂ ਦੀ ਸੀ ਨਾ? ਹਾਂ, ਇਹ ਜਿਹੜਾ ਹੈ ਉਹਨਾਂ ਦੀ ਹਵੇਲੀ ਲਾਲੇ ਦੀਵਾਨ ਚੰਦ ਦੀ ਇਹ ਪੁਰਾਣਾ ਹੀ ਬਿਲਡਿੰਗ ਹੈ। ਹਾਂਜੀ, ਉਹ ਦੇਖੋ, ਇਹ ਛੋਟੀ ਇੱਕ ਦੀ ਸਾਰੀ ਤਮੀਰ ਹੈਗੀ ਹੈ, ਔਰ ਇਹ ਵੀ ਡਾਟ ਦੇ ਉੱਤੇ ਖੜੀ ਹੈ। ਨਹੀਂ। ਸਾਰੀ ਡਾਟ ਦੀ ਤਮੀਰ ਹੈ। ਇਹ ਇੱਕ ਬੜਾ ਅੱਛਾ, ਇਹ ਸਾਹਮਣੇ ਨਜ਼ਰ ਜਿਹੜੀ ਮਸਜਿਦ ਆ ਰਹੀ ਹੈ, ਇਹ ਪੁਰਾਣੀ ਮਸਜਿਦ ਸੀ? ਇਹ ਉਦੋਂ ਵੀ ਹੈ ਸੀ। ਅੱਛਾ ਜੀ, ਇਹ ਪੁਰਾਣੀ ਮਸਜਿਦ ਹੈ ਜੀ। 1000 ਸਾਲ ਇਹਦੀ ਹਿਸਟਰੀ ਜਿਹੜੀ ਹੈ ਨਾ, 1000 ਸਾਲ ਪਹਿਲਾਂ ਤੇ ਇਹਦੇ ਕਾਗਜ਼ਾਤ ਮਿਲਦੇ ਨੇ ਇਹ ਮਸਜਿਦ ਦੇ। ਮਸਜਿਦ ਦੇ। ਅੱਛਾ ਜੀ, ਮਸਜਿਦ ਦੇ ਨਾਲ ਹੀ ਲਾਲੇ ਦੀਵਾਨ ਚੰਦ ਦਾ ਡੇਰਾ ਸੀ। ਦੀਵਾਨ ਚੰਦ ਦੀ ਇਹ ਹਵੇਲੀ ਸੀ, ਕਾਫੀ ਵੱਡੀ ਹਵੇਲੀ ਸੀ ਜੀ। ਲੇਕਿਨ ਹੁਣ ਜਿਹੜੀ ਹੈ ਇਹ ਉੱਥੇ ਵੀ ਕਮਰੇ ਸੀ ਸਾਹਮਣੇ? ਇਹ ਜੀ ਇਹ ਬਣੇ ਹੁੰਦੇ ਸਨ। ਨਹੀਂ, ਉਹ ਵੀ ਨਹੀਂ ਆ ਨਜ਼ਰ ਆ ਕਮਰੇ ਰਹੀਆਂ। ਹੁੰਦੇ ਸਨ ਇੱਥੇ। ਅੱਛਾ, ਇੱਧਰ ਵੀ ਉਦੋਂ ਦੀ ਬੜੀ ਮੋਟੀ ਵੇਖੋ ਦੀਵਾਰ ਹੈ। ਇਹ ਹੁਣ ਚਲੋ ਵੀ ਜਾ ਰਹੇ ਪਿਆਸ ਦੇ ਕੋਲ। ਅੱਛਾ ਅੱਛਾ ਅੱਛਾ। ਇਹਦੀ ਅੱਧੀ ਜ਼ਮੀਨ 'ਚ ਹੀ ਚਲੀ ਗਈ ਹੈ। ਇਹ ਵੀ ਵੇਖੋ ਜੀ, ਅਸੀਂ ਬੜਾ ਇਹ ਬਾਲੇ। ਇਹ ਗਾਰਡਰ ਬਾਅਦ 'ਚ ਪਾਏ ਗਏ ਨੇ। ਅੱਛਾ, ਲੇਕਿਨ ਇਹ ਦੀਵਾਰਾਂ ਹੋਈ ਨੇ। ਇਹ ਦੇਖੋ ਕਿੰਨੀ ਮੋਟੀ ਦੀਵਾਰ ਹੈ। ਇਹ ਦੀਵਾਰਾਂ ਹੋਈ ਹੈ ਜੀ। ਨਹੀਂ, ਇਹ ਵੀ ਪੁਰਾਣੇ ਕਮਰੇ ਨੇ। ਇੱਧਰ ਆਓ ਆਪਣਾ। ਇਹ ਜੀ ਲਾਲਾ ਜੀ ਦੀ ਹਵੇਲੀ ਹੈ। ਇਹ ਧੂਰੀ ਦੇ ਦੇਖੋ। ਇਹ ਵੀ ਪੁਰਾਣੀ। ਛੋਟੀ ਇੱਟ ਦੀ ਹੈ ਔਰ ਡਾਟ ਦੀ ਹੈ ਸਾਰੀ। ਡਾਟ ਦੀ ਤਮੀਜ਼। ਸਹੀ ਹੋ ਗਿਆ। ਇਹ ਦੇਖੋ ਜੀ, ਇੱਟਾਂ ਬਿਲਕੁਲ ਆਪਣੀ ਇਹਨਾਂ ਦੀ ਉਮਰ ਪੂਰੀ ਹੋ ਗਈ ਨਾ ਹੁਣ ਇੱਟਾਂ ਦੀ,
ਜਿਹਦੀ ਵਜ੍ਹਾ ਤੋਂ ਖਸਤਾ ਹੋ ਗਈਆਂ। ਚਨਾਈ ਜਿਹੜੀ ਹੈ ਨਾ ਸਾਰੀ ਛੋਟੀ ਇੱਟ ਹੈ। ਚਨਾਈ ਜਿਹੜੀ ਮਿੱਟੀ ਨਾਲ ਹੋਈ ਹੈ ਉੱਤੇ ਗੱਚ ਤੇ ਚੂਨਾ ਭਰੇ ਹੈ। अस्सलाम वालेकुम बुजुर्गो। वालेकुम सलाम जी रहमतुल्लाह व बरकातहू। बुजुर्गो की नाम है अपना? मोहम्मद यूसुफ। मोहम्मद यूसुफ। थोड़ा जिहा ਉੱਚੀ ਬੋਲਣਾ ਕਿ ਸਾਨੂੰ ਵੀ ਆਵਾਜ਼ ਆਵੇ, ਜਿਹੜੇ ਬੰਦੇ ਜਿੰਨੇ ਬੈਠੇ ਨੇ ਨਾ ਸਾਰਿਆਂ ਨੂੰ ਸੁਣੇ ਤੇ ਇੰਡੀਆ ਤੱਕ ਤੁਹਾਡੀ ਆਵਾਜ਼ ਪਹੁੰਚੇ, ਇੰਨੀ ਕੁ ਉੱਚੀ ਬੋਲਣਾ ਜੀ। ਅੱਛਾ ਜੀ, ਤੁਹਾਡੇ ਵਾਲਦ ਸਾਹਿਬ ਦਾ ਕੀ ਨਾਮ ਹੈ? मेरे वालद साहब का नाम था जी अल्लाह रखा ਅੱਲਾ ਰੱਖਾ। ਤੇ ਦਾਦਾ ਜੀ ਦਾ ਨਾਮ ਪਤਾ ਹੈ? हाशम दीन ਹਾਸ਼ਮਦੀਨ। ਕਿਹੜੀ ਕੌਮ ਹੈ ਆਪਣੀ? कौम राई। ਰਾਈ। ਸਹੀ ਹੋ ਗਿਆ। ਪਿੱਛੋਂ ਅਸੀਂ ਆ ਸਿਆਲਕੋਟ ਦੇ, ਪਿੱਛੋਂ। ਸਾਡੇ ਵੱਡੇ ਸਿਆਲਕੋਟ ਦੇ ਸਨ। ਇੱਥੇ ਸਾਡੇ ਵਾਲਦ ਸਾਹਿਬ ਦੀ ਸ਼ਾਦੀ ਹੋਈ ਸੀ। ਇਸ ਪਿੰਡ ਦੇ ਵਿੱਚ ਹਾਂ। ਕਿਹੜਾ ਪਿੰਡ ਹੈ, ਇਹਦਾ ਨਾਮ ਦੱਸੋ? ਇਹਦਾ ਪਿੰਡ ਦਾ ਨਾਮ ਮੀਤਰਾਂ ਵਾਲੀ। ਮਿੱਤਰਾਂ ਵਾਲੀ। ਹਾਂਜੀ। ਇਹਦਾ ਜ਼ਿਲ੍ਹਾ ਤਹਿਸੀਲ ਕਿਹੜੀ ਹੈ? ਤਹਿਸੀਲ ਡਸਕਾ, ਜ਼ਿਲ੍ਹਾ ਸਿਆਲਕੋਟ। ਸਹੀ ਹੋ ਗਿਆ। ਅੱਛਾ, ਤੁਹਾਡੇ ਵਾਲਦ ਸਾਹਿਬ ਦੀ ਇਸ ਪਿੰਡ ਦੇ ਵਿੱਚ ਸ਼ਾਦੀ ਹੋਈ ਸੀ? ਹਾਂਜੀ। ਕਿੰਨੀ ਕੁ ਦੇਰ ਦੀ ਗੱਲ ਹੈ? ਇੱਥੇ ਰਿਸ਼ਤੇਦਾਰੀ ਸੀ ਨਾ ਉਹਨਾਂ ਦੀ ਪਹਿਲੋਂ, ਤੇ ਇੱਥੇ ਫਿਰ ਉਹਨਾਂ ਦੀ ਸ਼ਾਦੀ ਹੋਈ, ਤੇ ਸ਼ਾਦੀ ਤੋਂ ਬਾਅਦ ਕੋਈ 2-3 ਸਾਲ ਬਾਅਦ ਫਿਰ ਇੱਥੇ ਹੀ ਆ ਗਏ। ਅੱਛਾ, 47 ਤੋਂ ਪਹਿਲੇ ਦੀ ਇਹ ਗੱਲ ਹੈ? ਹਾਂਜੀ। ਸਹੀ ਹੋ ਗਿਆ। ਤੁਹਾਡਾ ਜਨਮ ਐਸੇ ਪਿੰਡ ਦਾ? ਹਾਂਜੀ। ਠੀਕ ਹੋ ਗਿਆ। ਬਜ਼ੁਰਗੋ, ਇਹ ਦੱਸੋ, ਇਹ ਪਿੰਡ ਦੇ ਵਿੱਚ ਕਿਹੜੀ ਕੌਮਾਂ ਵਾਸ ਸੀ 47 ਤੋਂ ਪਹਿਲੇ? ਕੌਮਾਂ ਤਾਂ ਸਾਰੀਆਂ ਸਨ। ਨਹੀਂ, ਸਿੱਖ ਸਨ, ਹਿੰਦੂ ਸਨ ਕਿ ਮੁਸਲਮਾਨ? ਸਿੱਖ ਵੀ ਸਨ, ਹਿੰਦੂ ਵੀ ਸਨ, ਮੁਸਲਮਾਨ ਵੀ ਸਨ, ਖੱਤਰੀ ਸਨ। ਸਹੀ ਸਹੀ। ਹਾਂ। ਇੱਥੋਂ ਦਾ ਲੰਬੜਦਾਰ ਕਿਹੜਾ ਸੀ? ਲੰਬੜਦਾਰ ਤਾਂ ਹੁਣ ਵੀ ਹੈ ਨਾ। ਲਾਲਾ ਦੀਵਾਨ ਚੰਦ ਕਾਰ ਮੁਤਾਬਕ ਪਿੰਡ ਦਾ ਉਹ ਹੀ ਸੀ ਜ਼ਿਆਦਾ। ਨਹੀਂ, ਉਹ ਲੰਬੜਦਾਰੀ ਵੀ ਉਹਦੇ ਕੋਲ ਸੀ ਉਦੋਂ? ਮੇਰਾ ਨੰਬਰਦਾਰੀ ਉਹਦੇ ਕੋਲ ਸੀ। ਲਾਲਾ ਦੀਵਾਨ ਚੰਦ। ਲਾਲਾ ਦੀਵਾਨ ਚੰਦ। ਹਾਂਜੀ, ਲਾਲਾ ਦੀਵਾਨ। ਉਹ ਵੇਲੇ ਵੀ ਆਇਆ ਉਹ। ਹਾਂ, ਉਹ ਵੇਲੀ ਉਹਨੇ ਚੌਧਰੀਆਂ ਕੋਲ ਹੈ ਨਾ। ਹਾਂ, ਚਲੋ। ਇੱਥੇ ਉਹ ਹੁੰਦਾ ਸੀ, ਤੇ ਇੱਥੇ ਉਹਨੇ ਮੱਝਾਂ ਰੱਖੀਆਂ ਹੁੰਦੀਆਂ ਸਨ। ਜੀ। ਕਿਹਨਾਂ ਨੇ? ਲਾਲਾ ਦੀਵਾਨ ਚੰਦ ਨੇ। ਅੱਛਾ, ਮੱਝਾਂ। ਬੰਦੇ ਅੱਗੇ ਕੰਮ ਕਰਨ ਵਾਲੇ ਹੁੰਦੇ ਸਨ। ਪੱਠੇ ਬਾਹਰੋਂ ਖੂਹਾਂ ਤੋਂ ਲਿਆਉਣੇ ਅੱਛਾ। ਤੇ ਲਿਆ ਕੇ ਪਾਣੇ ਡੰਗਰਾਂ ਨੂੰ। ਕੈਸਾ ਬੰਦਾ ਸੀ ਜੀ? ਚੰਗਾ ਬੰਦਾ ਸੀ। ਚੰਗਾ ਬੰਦਾ ਸੀ। ਅਸੀਂ ਤੇ ਉਹ ਮਤਲਬ ਬਾਹਮਣ, ਹੂੰ। ਬਾਕੀ ਉਂਝ ਚੰਗਾ ਸੀ। ਅੱਛਾ, ਫੈਸਲੇ ਕਰਨ ਦੇ ਹੱਕ ਹਾਂਜੀ, ਤੇ ਲੋਕਾਂ ਹਾਂਜੀ, ਦਾ। ਹਾਂਜੀ। ਜ਼ਮੀਨ ਵਗੈਰਾ ਉਹਦੀ ਹੈ ਸੀ? ਜ਼ਮੀਨ ਉਹਦੀ ਕੋਈ ਨਹੀਂ ਸੀ। ਜ਼ਮੀਨ ਉਹ ਰਾਜਿਆਂ ਦੀ ਜ਼ਮੀਨ ਤੇ ਉਹਨਾਂ ਮੁਖਤਿਆਰ ਰੱਖਿਆ ਸੀ ਆਪਣਾ। ਰਾਜੇ ਕਿੱਥੋਂ ਦੇ ਸਨ? ਵਜ਼ੀਰਾਬਾਦ ਦੇ। ਅੱਛਾ, ਵਜ਼ੀਰਾਬਾਦ ਦੇ ਰਾਜੇ। ਹਾਂਜੀ। ਉਹਨਾਂ ਦੀ ਜ਼ਮੀਨ ਸੀ ਇੱਥੇ, ਆਹ ਉਹ ਬੰਦਾ ਸੀ। ਆਹ ਸਹੀ ਹੋ ਗਿਆ। ਵਾਂਦੇ ਸਨ ਅੱਗੋਂ ਮਜ਼ਾਰੇ। ਉਹ ਮਾਲੀਆ ਸਾਲੀਆ ਸਭ ਕੁਝ। ਆਹ ਤੁਹਾਡੇ ਪਿੰਡ ਦੇ ਵਿੱਚ ਮਸਜਿਦਾਂ ਕਿੰਨੀਆਂ ਸੀ ਉਦੋਂ? ਮਸਜਿਦਾਂ ਉਦੋਂ ਇੱਕ ਤੇ ਇਹ ਸੀ ਨਾ ਵੱਡੀ ਮਸਜਿਦ, ਜੀ। ਤੇ ਇੱਕ ਇਹ ਵੀ ਹੈ ਸੀ ਡਾਕਖਾਨੇ ਵਾਲੀ ਆ। ਇੱਕ ਗੌਸੀਆ ਮਸਜਿਦ ਵੀ ਹੈ ਸੀ। ਅੱਛਾ, ਦੋ ਮਸਜਿਦਾਂ ਸੀ। ਇੱਕ ਉਹ ਮੌਲਵੀ ਅਬਦੁਲ ਗਨੀ ਵਾਲੀ ਮਸਜਿਦ। ਚਾਰ। ਇਹਨਾਂ ਚਾਹੁੰਦਾ ਮੈਨੂੰ ਪਤਾ ਹੈ। ਅੱਛਾ, 4 ਮਸਜਿਦਾਂ ਸੀ ਉਸ ਵੇਲੇ? ਹਾਂਜੀ। ਸਹੀ। ਇਹਦਾ ਮਤਲਬ ਕਾਫੀ ਮੁਸਲਮਾਨ ਰਹਿੰਦੇ ਸੀ ਇੱਥੇ। ਜੀ ਹਾਂ। ਮੁਸਲਮਾਨਾਂ ਦੇ ਕਿਹੜੇ ਜ਼ਾਤਾਂ ਰਹਿੰਦੇ ਸੀ? ਚਾਰ ਇਹ ਸਨ ਤੇ ਮੇਰੇ ਖਿਆਲ ਮੰਦਰ ਵੀ ਚਾਰ ਸਨ। ਹੈ ਮੰਦਰ ਵੀ ਇੰਨੇ ਕੁ ਹੈ ਸੀ। ਮੰਦਰ ਇੱਕ ਦੇ ਵੇ ਨਾ, ਦੋ ਮੰਦਰ ਆਏ ਹੋਏ। ਇਹ ਵਾਲੀ 3 ਸਨ। ਅੱਛਾ, 3 ਮੰਦਰ ਹਾਂ। ਸੀ। ਇੱਟਾਂ ਦੇ ਬਣੇ ਸੀ ਕਿ ਮਿੱਟੀ ਦੇ ਬਣੇ ਸੀ? ਨਹੀਂ, ਇੱਟਾਂ ਦੇ ਬਣੇ ਸਨ। ਮੈਂ 2 ਦਿਨ ਦੇਖ ਕੇ ਆਇਆ, ਉਹ ਤੇ ਛੋਟੀ ਇੱਟ ਦੇ ਬੜੇ ਖੂਬਸੂਰਤ ਬਣੇ। ਹਾਂਜੀ। ਤੇ ਮਸਜਿਦਾਂ ਵੀ ਤੁਹਾਡੀਆਂ ਇੱਟਾਂ ਦੀਆਂ ਸੀ ਕਿ ਕੱਚੀਆਂ ਸੀ? ਮਸਜਿਦਾਂ ਪਹਿਲਾਂ ਕੱਚੀਆਂ ਸਨ, ਅੱਛਾ, ਫਿਰ ਪੱਕੀਆਂ ਹੋ ਗਈਆਂ। ਠੀਕ ਹੋ ਗਿਆ। ਤੇ ਗੁਰਦੁਆਰਾ ਵੀ ਹੈ ਸੀ ਸਿੱਖਾਂ ਦਾ ਕੋਈ? ਗੁਰਦੁਆਰਾ ਹੈ? ਸਲਾਮ ਜੀ ਦੇ ਘਰ ਹਾਂ ਹੈ ਹੈ ਸੀ। ਐਸੀ ਹੈ ਸੀ। ਤੁਹਾਨੂੰ ਕੀ ਯਾਦਦਾਸ਼ਤ ਭੁੱਲ ਗਈ ਤੁਹਾਡੀ? ਨਹੀਂ, ਉਹ ਬਚਪਨ ਸੀ ਨਾ। ਅੱਛਾ। ਆਮ ਫਿਰਦੇ ਟੁਰਦੇ ਨਹੀਂ ਸਨ। ਇੰਨੇ ਹੀ ਘਰੋਂ ਸਕੂਲੇ ਜਾਣਾ ਤੇ ਸਕੂਲੋਂ ਘਰ ਟੁਰ ਜਾਣਾ। ਕਿਹੜੇ ਸਕੂਲ ਤੁਹਾਡੇ ਪਿੰਡ ਉਸ ਵੇਲੇ ਹੈ ਸੀ? ਇਹ ਬਾਹਰ ਈਦਗਾਹ, ਹੁਣ ਈਦਗਾਹ ਇੱਥੇ ਸਕੂਲ ਪੜ੍ਹਾਉਂਦੇ ਹੁੰਦੇ ਸਨ ਸਾਨੂੰ ਬੱਚਿਆਂ ਕਿਹੜੇ ਨੂੰ। ਮਾਸਟਰ ਸਾਨੂੰ ਤੁਹਾਨੂੰ ਨਾਂ ਚੇਤਾ ਹੈ? ਉਦੋਂ ਮਾਸਟਰ ਇੱਕ ਗਿੱਲਾਂ ਚੱਕ ਦਾ ਹੁੰਦਾ ਸੀ, ਮੌਲਵੀ ਅਬਦੁਲ ਕਰੀਮ। ਉਹ ਸਾਡੇ ਤੋਂ ਪਹਿਲਾਂ ਉਹ ਪੜ੍ਹਾਉਂਦਾ ਹੁੰਦਾ ਸੀ। ਸਹੀ। ਉਸ ਤੋਂ ਬਾਅਦ ਫਿਰ ਜਦੋਂ ਅਸੀਂ ਗਏ ਹਾਂ ਉਦੋਂ ਮੌਲਵੀ ਮਕਬੂਲ ਸਾਹਿਬ ਸਨ। ਅੱਛਾ। ਉਧਰੋਂ ਮੌਲਵੀ ਮੁਜ਼ੰਮਦੀਨ ਸਾਹਿਬ, ਉਧਰੋਂ ਮੌਲਵੀ ਤਾਉਲਾ ਦੱਸਦੇ ਨੇ। ਅੱਛਾ, ਸਾਰੇ ਮੁਸਲਮਾਨ ਮਾਸਟਰ ਹੀ ਸਨ? ਹਾਂਜੀ। ਸਹੀ ਹੋ ਗਿਆ। ਕਿੰਨਵੀਂ ਤੱਕ ਸਕੂਲ ਸੀ ਤੁਹਾਡੇ ਪਿੰਡ ਦਾ? ਇੱਥੇ ਤੇ 5ਵੀਂ ਤੱਕ ਸੀ। ਅੱਛਾ, 5ਵੀਂ ਤੱਕ ਸੀ। ਹਾਂ।
ਹੁਣ ਇਹ ਦੱਸੋ ਤੁਹਾਡੇ ਪਿੰਡ ਦੇ ਨਾਲ ਕਿਹੜੇ ਕਿਹੜੇ ਪਿੰਡ ਲੱਗਦੇ ਨੇ? ਸਾਡੇ ਪਿੰਡ ਦੇ ਨਾਲ ਪਿੰਡ ਦੇ ਬਥੇਰੇ ਨੇ। ਨਾਂ ਦੱਸੋ ਤੁਸੀਂ। ਆਹ ਜਿਹੜੇ ਚਾਰ ਸਪੇਰੇ ਲੱਗਦੇ ਹੋ। ਚਾਰ ਸਵੇਰੇ ਇੱਧਰ ਦੇ ਗਿੱਲਾਂ ਚੱਕ, ਹਾਂਜੀ ਜੌੜਾ ਸਹੀ। ਤੇ ਪਾਡੇ ਵਾਲਾ, ਨਿੱਕਾ ਕਾਲਾ, ਸਹੀ। ਅਰਜਾਨੀ ਚੱਕ, ਉਹ ਪਾਡੇ ਵਾਲੇ ਦੇ ਨਾਲ ਹੀ ਅਰਜਾਨੀ ਚੱਕ। ਅੱਛਾ। ਅੱਛਾ, ਇੱਧਰ ਸੁਖਰਨਗਰ, ਸਹੀ ਹੋ ਗਿਆ ਸਹੀ ਹੋ ਗਿਆ। ਸੁਖਰਨਗਰ ਤੇ ਉਧਰੋਂ ਕੰਨ ਸਿਆਣ ਤੇ ਗੜੇ ਕੰਨ ਸਿਆਣ, ਖਾਨੋ ਦੀ ਕੋਟਲੀ, ਠੀਕ ਹੋ ਇਹ ਗਿਆ। ਪਿੰਡ ਨੇ। ਅੱਛਾ ਜੀ, ਇਹ ਦੱਸੋ ਇੱਥੇ 47 ਤੋਂ ਪਹਿਲੇ ਜਿਹੜੇ ਕੌਮਾਂ ਬਾਸ ਸੀ ਜੀ, ਉਹਨਾਂ ਦਾ ਆਪਸ ਵਿੱਚ ਕਿੱਦਾਂ ਦਾ ਪਿਆਰ ਮੁਹੱਬਤ ਸੀ? ਪਿਆਰ ਆਪਸ ਮੁਹੱਬਤ ਵਿੱਚ ਬਹੁਤ ਲੜਦੇ ਸੀ, ਸਨ? ਪਿਆਰ ਮੁਹੱਬਤ ਬਹੁਤ ਸੀ ਆਪਸ ਵਿੱਚ। ਚਾਹੇ ਉਹ ਹਿੰਦੂ ਸੀ ਚਾਹੇ ਮੁਸਲਮਾਨ ਹਾਂਜੀ, ਸੀ? ਆਪਣੇ ਭੈਣਾਂ ਭਰਾਵਾਂ ਵਾਂਗ ਵਰਤਾਓ ਸੀ ਉਹਨਾਂ ਦਾ। ਅੱਛਾ ਜੀ। ਹਾਂਜੀ। ਤੁਸੀਂ ਇੱਥੇ ਵਿਆਹ ਸ਼ਾਦੀਆਂ ਵੇਖੀਆਂ ਉਸ ਵੇਲੇ ਜਦੋਂ ਤੁਹਾਡਾ ਚਲੋ ਬਚਪਨ ਹੀ ਸੀ? ਇੱਕ ਹੁੰਦਾ ਨਾ ਬੰਦੇ ਨੂੰ ਪਤਾ ਹੋਵੇ ਵੀ ਅੱਜ ਹਿੰਦੂਆਂ ਦੇ ਮੁੰਡੇ ਦਾ ਵਿਆਹ ਹੈ ਜਾਂ ਨਹੀਂ। ਸਿੱਖਾਂ ਦਾ, ਜਾਂ ਉਹ ਨਹੀਂ ਮੈਂ ਵੇਖੀ। ਤੁਸੀਂ ਸ਼ਾਦੀਆਂ ਨਹੀਂ ਵੇਖੀਆਂ? ਨਹੀਂ। ਸਹੀ ਹੋ ਗਿਆ। ਇਹ ਦੱਸੋ ਜਦੋਂ ਈਦ ਆਉਂਦੀ ਸੀ, ਜੀ, ਈਦ 'ਚ ਇੱਥੇ ਕੀ ਕੀ ਹਲਾਲ ਕਰ ਲੈਂਦੇ ਸੀ? ਈਦ ਤੇ ਹਾਂਜੀ, ਵੱਡੀ ਈਦ 'ਚ। ਵੱਡੀ ਤੇ ਬੱਕਰੇ ਛਤਰੇ ਹੂੰ। ਕੁਰਬਾਨੀਆਂ ਹੁੰਦੀਆਂ ਹਨ। ਤੇ ਵੱਡੀ ਗਾਂ ਨੂੰ ਵੀ ਕਰ ਲੈਂਦੇ ਸੀ ਕਿ ਨਹੀਂ ਉਸ ਉਹ ਵੇਲੇ? ਵੀ ਕਰਦੇ ਸਨ, ਮੁਸਲਮਾਨ ਕਰਦੇ ਹਨ ਸਮਝੇ। ਤੇ ਤੁਹਾਨੂੰ ਰੋਕਦੇ ਨਹੀਂ ਸੀ ਇਹ ਜਦੋਂ? ਉਹ ਰੋਕਦੇ ਸਨ ਹਾਂ ਜਿਹਨਾਂ ਨੂੰ ਪਤਾ ਲੱਗਦਾ ਸੀ। ਉਂਝ ਅੱਗੇ ਪਿੱਛੇ ਇਹ ਮੁਸਲਮਾਨ ਜਿਹੜੇ ਸਨ ਨਾ, ਬਾਹਰੋਂ ਲਿਆ ਕੇ ਨਾ ਕੋਈ ਕਟਾ ਕੁਟਾ, ਹਾਂਜੀ ਤੇ ਉਹ ਲਿਆ ਕੇ ਤੇ ਗੁਫੀਆ ਉਹਨੂੰ ਤਕਬੀਰ ਪਾ ਕੇ ਵਿੱਚ ਕਰਕੇ ਆਪਸ ਵਿੱਚ ਪੱਤੀਆਂ ਪਾ ਕੇ ਵੰਡ ਲੈਣਾ। ਸਹੀ ਹੋ ਇਹ ਗਿਆ। ਕੰਮ ਕਰਦੇ ਸਨ। ਮੁਸਲਮਾਨਾਂ ਦਾ ਉਦੋਂ ਕਿਹੜਾ ਧੜੱਲਿਆ ਬੰਦਾ ਸੀ ਇੱਥੇ ਇਸ ਪਿੰਡ ਦੇ ਵਿੱਚ ਜਿਹੜਾ ਚੌਧਰ ਰੱਖਦਾ ਸੀ ਹਿੰਦੂਆਂ ਦੇ ਮੁਕਾਬਲੇ 'ਚ ਜਾਂ ਸਿੱਖਾਂ ਦੇ ਨਾਲ ਉਹਦੀ ਹੈ ਸੀ? ਉਦੋਂ ਬਹੁ ਅਬਦਰ ਸ਼ਹੀਦ ਹੁੰਦਾ ਸੀ। ਅੱਛਾ, ਬਹੁ ਅਬਦਰ ਸ਼ਹੀਦ ਹੁੰਦਾ ਸੀ, ਕਿਹੜੀ ਕੌਮ ਸੀ ਉਹਨਾਂ ਦੀ? ਕਸ਼ਮੀਰੀ ਅਮੀਰ। ਹਾਂਜੀ, ਅਮੀਰ ਬੰਦੇ ਦਾ ਅਮੀਰ, ਅਮੀਰ ਕਹਿੰਦੇ ਸਨ ਉਹਨਾਂ ਨੂੰ? ਅਮੀਰ ਸਾਹਿਬ। ਅੱਛਾ ਸਹੀ ਤੇ ਹੋ ਗਿਆ। ਉਦੋਂ ਚੌਧਰੀ ਤਾਜ ਮੁਹੰਮਦ ਹੁੰਦਾ ਸੀ। ਅੱਛਾ, ਤਾਜ ਮੁਹੰਮਦ। ਹਾਂ, ਚੌਧਰੀ ਤਾਜ ਮੁਹੰਮਦ। ਤਾਜ ਮੁਹੰਮਦ, ਸਹੀ ਹੋ ਗਿਆ। ਤੇ ਸਿੱਖਾਂ ਦੇ ਕੋਈ ਨਾਮ? ਉਦੋਂ ਸ਼ੇਖ ਅਬਦੁਲ ਕਾਦਰ ਹੁੰਦਾ ਸੀ, ਅੱਛਾ ਸ਼ੇਖ ਅਸ਼ਰਫ ਹੁੰਦਾ ਸੀ, ਆਬਦੁੱਲਾ ਦਾ ਪਿਓ। ਇਹ ਦੱਸੋ ਕਿ ਜਦੋਂ 47 ਦੀ ਵੰਡ ਹੋਈ ਜੀ, ਉਦੋਂ ਕਿਵੇਂ ਪਤਾ ਲੱਗਿਆ ਉਹਨਾਂ ਸਿੱਖਾਂ ਨੂੰ ਜਾਂ ਮੁਸਲਮਾਨਾਂ ਨੇ ਉਹਨਾਂ ਨਾਲ ਕੋਈ ਜ਼ੁਲਮ ਕੀਤਾ ਜਾਂ ਉਹਨਾਂ 'ਤੇ ਕੋਈ ਜ਼ੁਲਮ ਹੋਇਆ? ਉਹਦੀ ਵੀ ਸਾਨੂੰ ਕੋਈ ਗੱਲਬਾਤ ਦੱਸ। ਜਿੱਥੇ ਆਉਂਦੇ ਸਨ ਮਾਰਨ ਵਾਸਤੇ, ਕਿਹੜੇ ਪਿੰਡਾਂ 'ਚ ਜ਼ਿਆਦਾ ਜੱਥੇ ਹੁੰਦੇ ਸੀ? ਆ ਬਾਹਰ ਪਿੰਡਾਂ 'ਚ ਹੀ ਆਉਂਦੇ ਸਨ। ਅੱਛਾ, ਸਿੱਖਾਂ ਨੂੰ ਮਾਰਨ ਹੁੰਦੇ ਸੀ ਕਿ ਮੁਸਲਮਾਨਾਂ ਨੂੰ? ਸਿੱਖਾਂ ਨੂੰ ਮਾਰਨ ਆਉਂਦੇ ਸਨ। ਅੱਛਾ, ਮੁਸਲਮਾਨਾਂ ਦੇ ਜੱਥੇ। ਹਾਂ, ਹੂੰ। ਤੇ ਅੱਗੋਂ ਫਿਰ ਕਈ ਇਹਨਾਂ ਦੇ ਤਫਤ ਦੇਣ ਵਾਲੇ ਵੀ ਜਿਹੜੇ ਸਨ ਉਹਨਾਂ ਨੂੰ ਹਾਂਜੀ, ਕਈ ਤਫਤ ਦਿੰਦੇ ਸਨ, ਜਿਹੜੇ ਆਉਂਦੇ ਸਨ ਛੱਡ ਦਿਓ ਇਹਨਾਂ ਨੂੰ, ਜਾਣ ਦਿਓ। ਨਹੀਂ ਤੁਹਾਡੇ ਪਿੰਡ ਵਾਲੇ ਜੇ ਉਵੇਂ ਤਾਂ ਕਹਿੰਦੇ ਬੜਾ ਪਿਆਰ ਸੀ, ਹਾਂ, ਜਦੋਂ ਉਹਨਾਂ ਉੱਤੇ ਮੁਸ਼ਕਲ ਆਈ ਤੁਹਾਡੇ ਪਿੰਡ ਦਾ ਸਾਥ ਨਹੀਂ ਦਿੱਤਾ ਉਹਨਾਂ ਦਾ? ਸਾਥ ਜਿੰਨਾ ਕੁ ਹੋ ਸਕਦਾ ਦਿੰਦੇ ਰਹੇ ਨੇ। ਅੱਛਾ, ਉਹਨਾਂ ਤੇ ਵੈਸੇ ਕੋਈ ਜਾਨੀ ਨੁਕਸਾਨ ਹੋਇਆ ਤੁਹਾਡੇ ਪਿੰਡ ਦੇ ਵਿੱਚ? ਜਾਨੀ ਨੁਕਸਾਨ ਇਹ ਜਿਹੜਾ ਬਸ਼ੀਰ ਤੇ ਨਜ਼ੀਰ ਨਹੀਂ ਗੋਰੇ ਵਾਲੀ, ਇਹਨਾਂ ਦਾ ਪਿਓ ਸੀ, ਹੂੰ। ਇਹਨੂੰ ਕਤਲ ਕੀਤਾ ਸਨ ਕਿਹਨੇ ਕੀਤਾ ਸੀ? ਹਿੰਦੂਆਂ ਨੇ ਕੀਤਾ ਸੀ? ਮੁਸਲਮਾਨਾਂ ਨੇ। ਇਹ ਗਏ ਸਨ ਲੁੱਟ ਮਾਰ ਕਰਨ। ਅੱਛਾ, ਮੁਸਲਮਾਨਾਂ ਨੇ ਆਪਸ ਵਿੱਚ ਮਾਰ ਦਿੱਤਾ? ਨਹੀਂ ਨਹੀਂ, ਇਹ ਲੁੱਟ ਮਾਰ ਕਰਨ ਗਏ ਸਨ, ਪਾੜੇ ਵਾਲੇ ਕਿਤੇ ਆਉਂਦੇ ਸਨ ਤੇ ਖਾਲੀ ਆਉਂਦੇ ਸਨ ਤੇ ਆਉਂਦੇ ਸਨ ਤੇ ਰਾਹ ਦੇ ਵਿੱਚ ਵੇਖਿਆ ਕਮਾਦ ਹੈ, ਹੂੰ। ਕਮਾਦ ਦੇ ਵਿੱਚ ਛੱਪ ਕੇ ਤੇ ਬੈਠਾ ਸੀ ਬੰਦਾ। ਉਹਨਾਂ ਨੇ ਉੱਥੋਂ ਲੰਘਦਿਆਂ ਵੇਖਿਆ, ਉਹਨੂੰ ਵੀ ਕਤਲ ਕਰ ਛੱਡਿਆ। ਅੱਛਾ, ਉਹਨੂੰ ਮਾਰ ਦਿੱਤਾ ਉਹਨੂੰ? ਹਾਂ, ਤੇ ਹਿੰਦੂ ਸੀ ਕੋਈ, ਸਿੱਖ ਸੀ ਕੋਈ ਉਹਨੂੰ। ਅੱਛਾ। ਤੇ ਇਹਦਾ ਪਿਓ ਸੀ ਨਜ਼ੀਰ ਦਾ, ਉਹਦਾ ਨਾਂ ਸੀ ਤਾਰਾ ਸਿੰਘ। ਹੂੰ। ਉਹਨੂੰ ਪਤਾ ਨਹੀਂ ਉਹਨੂੰ ਕਿੱਥੇ ਮਾਰਿਆ ਨੇ। ਇਹ ਸੁਣਿਆ ਕਿ ਉਹਨੂੰ ਖੁਸ਼ੀ ਨੇ ਮਾਰਿਆ ਸੀ। ਖੁਸ਼ੀ ਨੇ ਤੇ ਜਾਨਾ ਹੁੰਦਾ ਸੀ ਇੱਕ ਤੇਲੀ ਅੱਛਾ ਅੱਛਾ, ਇਹਨਾਂ। ਸਹੀ ਹੋ ਗਿਆ। ਤੇ ਫਿਰ ਉਹ ਲੋਕ ਜਿਹੜੇ ਇੱਥੇ ਪਿੰਡ ਦੇ ਵਿੱਚ ਸਨ, ਉਹ ਉਹਨਾਂ ਦੇ ਘਰ-ਬਾਰ ਕੱਚੇ ਸੀ ਕਿ ਪੱਕੇ ਸੀ ਉਦੋਂ? ਉਦੋਂ ਇਸ ਸਮੇਂ ਕੋਈ ਕੱਚੇ ਸਨ, ਕੋਈ ਪੱਕੇ ਸਨ। ਜ਼ਿਆਦਾ ਘਰ ਕੱਚੇ ਹੀ ਸਨ? ਹਾਂਜੀ। ਸਹੀ ਹੋ ਗਿਆ। ਉਹ ਫਿਰ ਜਦ ਉਹ ਕਿੱਧਰ ਨੂੰ ਨਿਕਲੇ ਨੇ? ਸਿਆਲਕੋਟ ਨੂੰ ਗਏ ਨੇ ਜਾਂ ਕਿੱਧਰ ਨੂੰ ਗਏ ਨੇ ਜਿਹੜੇ ਸਿੱਖ ਇੱਥੋਂ ਤੁਹਾਡੇ ਪਿੰਡ ਨੂੰ ਨਿਕਲੇ? ਉਹ ਇੱਥੋਂ ਨਿਕਲ ਕੇ ਤੇ ਮੇਰੇ ਖਿਆਲ ਵਜ਼ੀਰਾਬਾਦ ਨੂੰ ਗਏ। ਵਜ਼ੀਰਾਬਾਦ ਨੂੰ? ਵਜ਼ੀਰਾਬਾਦ ਇੱਥੋਂ ਗੱਡੀਆਂ ਆਉਂਦੀਆਂ ਸਨ
ਉਹ ਬਾਗ ਤੇ ਲੈ ਜਾਂਦੇ ਸਨ। ਨਹਿਰ ਤੇ ਹੁੰਦੀਆਂ ਸਨ ਗੱਡੀਆਂ, ਤੇ ਇਹਨਾਂ ਨੂੰ ਪਤਾ ਲੱਗਦਾ ਕਿ ਜਾਂਦੇ ਸਨ ਗੱਡੀਆਂ ਤੇ ਬਾਗ ਤੇ ਲੈ ਜਾਂਦੇ ਸਨ। ਅੱਛਾ ਅੱਛਾ। ਇਹ ਫਿਰ ਜਦੋਂ ਵਜ਼ੀਰਾਬਾਦ ਗਏ ਨਾ, ਤੇ ਉਧਰੋਂ ਸਾਡੇ ਬੰਦੇ ਵੀ ਸਨ, ਮਤਲਬ ਫਿਰਦੇ ਟੁਰਦੇ ਜਿਹੜੇ ਮੁਸਲਮਾਨ ਉਹ ਇਹਨਾਂ ਦੇ ਮਤਲਬ ਮਾਰਨ ਵਾਸਤੇ। ਇਹ ਅੱਛਾ, ਉਹ ਗੱਡੀਆਂ ਵਾਲਿਆਂ ਨੂੰ ਮਾਰਨ ਵਾਸਤੇ? ਗੱਡੀਆਂ ਵਾਲਿਆਂ ਨਹੀਂ, ਹਿੰਦੂਆਂ ਨੂੰ ਮਾਰਨ ਵਾਸਤੇ। ਅੱਛਾ, ਹਿੰਦੂ ਹੀ ਸਨ ਨਾ ਗੱਡੀਆਂ ਦੇ ਵਿੱਚ? ਹਾਂ। ਅੱਛਾ, ਉਹ ਜਿਸ ਵੇਲੇ ਇਹ ਗਏ ਨਾ ਵਜ਼ੀਰਾਬਾਦ ਲਾ ਕੇ, ਹਾਂਜੀ, ਤੇ ਇਹ ਮੁਸਲਮਾਨਾਂ ਵੇਖਿਆ ਉੱਥੇ ਗੱਡੀਆਂ ਆਈਆਂ ਨੇ, ਗੱਡੀ ਕੋਲ ਆਈ ਹੈ ਉੱਥੋਂ ਹਿੰਦੁਸਤਾਨੋਂ, ਇੰਡੀਆ ਚੋਂ ਕਤਲ ਹੋਈ। ਹਾਂਜੀ, ਕਤਲ ਹੋਈ ਗੱਡੀ। ਕਤਲ ਹੋਈ। ਹਾਂ। ਹੂੰ। ਤੇ ਇਹਨਾਂ ਫਿਰ ਇਹਦੋਂ ਕਤਲ ਕਰਨੇ ਸ਼ੁਰੂ ਕਰ ਦਿੱਤੇ। ਅੱਛਾ, ਇੱਥੇ ਮਾਰੇ ਸੀ ਫਿਰ ਤੁਹਾਡੇ? ਇਹਨਾਂ ਨੇ ਫਿਰ ਗੱਡੀਆਂ ਕਤਲ ਕਰਕੇ ਕਰੀਆਂ। ਇਹ ਜਿਹੜੀ ਤੁਹਾਡੇ ਪਿੰਡ ਦੇ ਗਏ ਨੇ ਬੰਦੇ ਵਜ਼ੀਰਾਬਾਦ ਨੂੰ, ਵੀਰ ਜੀ ਕੀ ਨਾਮ ਤੁਹਾਡਾ? ਮੇਰਾ ਨਾਮ ਆਤਿਫ ਹੈ, ਮੇਰੇ ਕੋਲ ਰਾਜਪੂਤ ਹੈ। ਅੱਛਾ ਜੀ, ਕਿਹੜੇ ਰਾਜਪੂਤ? ਅਸੀਂ ਘੋੜੇਵਾ? ਜੀ, ਅਸੀਂ ਹੁਸ਼ਿਆਰਪੁਰ ਚ ਆਏ। ਅੱਛਾ, ਹੁਸ਼ਿਆਰਪੁਰ ਪਿੰਡ ਕਿਹੜਾ ਤੁਹਾਡਾ ਪਿਛਲਾ? ਸਾਡਾ ਪਿੰਡ ਸੀ ਬੜਲਾ। ਬੰਦਾ, ਸਹੀ ਹੋ ਗਿਆ। ਅੱਛਾ ਜੀ, ਇਸ ਪਿੰਡ ਦੇ ਵਿੱਚ ਮਿੱਤਰਾਂ ਵਾਲੀ ਤੇ ਤੁਸੀਂ ਵੀ ਉਹ ਬਜ਼ੁਰਗ ਵੀ ਨੇ ਹੁਣ? ਜੀ ਜੀ। ਤੇ ਇਹ ਦੱਸ ਰਹੇ ਸਨ ਕਿ ਗੱਡੀਆਂ ਇੱਥੇ ਜਿਸ ਤਰ੍ਹਾਂ ਜਾਂਦੀਆਂ ਸੀ, ਜੀ, ਤੁਹਾਡੇ ਬਜ਼ੁਰਗਾਂ ਨੇ ਕੀ ਦੱਸਿਆ ਕਿੱਥੇ ਜਾ ਕੇ ਇਹਨਾਂ ਦਾ ਸਟੇ ਸੀ? ਹਿਸਟਰੀ ਇਹ ਵੇ ਨਾ ਕਿ ਜੀ ਸਾਡਾ ਜਿਹੜਾ ਜੰਕਸ਼ਨ ਸੀ ਨਾ ਰੇਲ ਦਾ, ਵਜ਼ੀਰਾਬਾਦ ਸੀ। ਅੱਛਾ। ਜਿਸ ਵਕਤ ਇਹ ਕਤਲੋ ਵਾਰਤ ਹੋਈ ਹੈ ਹਾਂਜੀ। ਤਕਸੀਮ ਤੋਂ ਬਾਅਦ, ਹਾਂਜੀ। ਉਦੋਂ ਫੌਜ ਦੀਆਂ ਗੱਡੀਆਂ ਸਾਰੇ ਫਿਰਦੀਆਂ ਸਨ ਇਲਾਕੇ 'ਚ। ਉੱਥੇ ਜਿਹੜੇ ਮਹਾਜਰ ਸੀ ਉੱਥੋਂ ਦੇ ਸਨ, ਹਿੰਦੂ ਜਾਂ ਸਿੱਖ ਸਨ। ਕੁਛ ਜਿਹੜੇ ਮੁਸਲਮਾਨ ਦੋਸਤ ਸਨ ਉਹਨਾਂ ਨੂੰ ਤਹਫ਼ੁਜ਼ ਦਿੰਦੇ ਹਨ, ਉਹਨਾਂ ਨੂੰ ਫਿਰ ਉਠਾ ਕੇ ਉਹ ਗੱਡੀਆਂ ਜਿਹੜੀਆਂ ਵਜ਼ੀਰਾਬਾਦ ਪਹੁੰਚਾਉਂਦੀਆਂ ਸਨ। ਵਜ਼ੀਰਾਬਾਦ ਕੈਂਪ ਸੀ। ਸਹੀ ਹੋ ਗਿਆ। ਇੱਥੋਂ ਵਜ਼ੀਰਾਬਾਦ ਫਿਰ ਟ੍ਰੇਨ ਚੱਲਦੀ ਸੀ, ਉਹ ਲਾਹੌਰ ਦੇ ਰਸਤੇ ਜਿਹੜਾ ਅੰਮ੍ਰਿਤਸਰ ਜਾਂਦੀ ਹੁੰਦੀ। ਸਹੀ ਹੋ ਗਿਆ। ਅੱਛਾ ਬਜ਼ੁਰਗੋ, ਇਹ ਦੱਸੋ, ਇਹਨਾਂ ਨੇ ਦੱਸਿਆ ਕਿ ਉੱਥੇ ਸਾਰੇ ਇਕੱਠੇ ਹੋਏ, ਤੁਹਾਡੇ ਪਿੰਡ ਦੇ ਵਿੱਚ ਕੋਈ ਬੰਦਾ ਸਿੱਖ ਜਾਂ ਹਿੰਦੂ ਤਾਂ ਨਹੀਂ ਮਰਿਆ ਮੁਸਲਮਾਨਾਂ ਦੇ ਕੋਲੋਂ ਇੱਥੇ? ਨਹੀਂ ਸੁਣਿਆ ਕੋਈ ਨਹੀਂ। ਉਹ ਇੱਕ ਬੰਦਾ ਤੁਹਾਨੂੰ ਦੱਸਿਆ ਨਾ, ਉਹ ਤੇ ਤੁਹਾਡਾ ਉੱਥੋਂ ਦਾ ਮਰਿਆ ਨਾ, ਲੁੱਟਣ ਗਿਆ ਸੀ। ਇੱਕ ਬੰਦਾ ਨਹੀਂ, ਇੱਕ ਇੱਥੋਂ ਦਾ ਵੀ ਮਰਿਆ ਸੀ। ਹਾਂਜੀ? ਇੱਥੋਂ ਦਾ ਤਾਰਾ ਸਿੰਘ ਇੱਥੋਂ ਦਾ ਵੀ ਮਰਿਆ ਤਾਰਾ ਸੀ। ਸਿੰਘ ਸਿੱਖ ਮਰਿਆ ਸੀ? ਹਾਂ। ਉਹ ਕਿੱਦਾਂ ਮਰਿਆ ਸੀ? ਉਹ ਹੁਣ ਪਤਾ ਨਹੀਂ ਕਿਸ ਤਰ੍ਹਾਂ ਮਾਰ, ਇਹਨਾਂ ਸੁਣਿਆ ਕਿ ਇਹਨਾਂ ਮਾਰਿਆ ਸੀ। ਮੁਸਲਮਾਨਾਂ ਨੇ? ਆਹ, ਇੱਕ ਖੁਸ਼ੀ ਤੇ ਇੱਕ ਜਾਨਾ ਤੇਲੀ, ਇਹ ਦੋਵੇਂ ਸਨ। ਸਹੀ ਹੋ ਗਿਆ। ਸੁਣੀ। ਉਸ ਤੋਂ ਬਾਅਦ ਉਹ ਅਸੀਂ ਤਾਂ ਸੁਣੀ ਗੱਲ ਕਰਨੇ, ਅਸੀਂ ਵੇਖਿਆ ਤੇ ਥੋੜਾ। ਉਸ ਤੋਂ ਬਾਅਦ ਪਿੰਡ ਦੇ ਵਿੱਚ ਕੋਈ ਆਏ ਨੇ ਹਿੰਦੂ? ਸਿੱਖ ਬਾਅਦ ਜਾਂ ਸਿੱਖ? ਨਹੀਂ, ਪਿੰਡ 'ਚ ਹਿੰਦੂ ਨਹੀਂ ਆਏ। ਕਦੀ ਨਹੀਂ ਕੋਈ ਬੰਦਾ ਆਇਆ ਉਹਨਾਂ ਦਾ ਉੱਧਰੋਂ? ਸਿੱਖ ਬਹੁਤ ਕਈ ਉਸਾਂ ਤੇ ਆਉਂਦੇ ਰਹੇ ਨੇ ਜਿੱਥੇ ਵੇਖਣ ਵਾਸਤੇ, ਜਾਂ ਕਈ ਸਨ ਜਿਨ੍ਹਾਂ ਆਪਣੀਆਂ ਮਤਲਬ ਦੌਲਤ ਸੀ, ਮਾਲ ਸੀ, ਉਹ ਕਿਤੇ ਵਿੱਚ ਦੱਬਿਆ ਸੀ ਜ਼ਮੀਨ ਦੇ ਵਿੱਚ ਜਾਂ ਦੀਵਾਰਾਂ ਦੇ ਵਿੱਚ, ਤੇ ਉਹ ਆ ਕੇ ਤੇ ਉਹ ਆਪਣੇ ਲੈ ਕੇ ਗਏ ਨੇ ਇੱਥੋਂ? ਲੈ ਗਏ। ਸਹੀ ਹੋ ਗਿਆ। ਔਰ ਲਾਲਾ ਦੀਵਾਨ ਚੰਦ ਜਿਹੜਾ ਸੀ, ਹਾਂਜੀ। ਉਹਦੀ ਉਹਦੇ ਬੜੀ- ਕਿੰਨੇ ਬੱਚੇ ਸੀ ਉਹਦੇ? ਹੈਂ ਕਿੰਨੇ ਬੱਚੇ ਸੀ? ਬੱਚਾ ਉਹਦਾ ਇੱਕੋ ਹੀ ਸੀ। ਇੱਕੋ ਹੀ ਸੀ? ਹਾਂ, ਉਹਨੂੰ ਹੀ ਮਾਰਨ ਦੀ ਕੋਸ਼ਿਸ਼ ਕੀਤੀ ਸੀ ਬੰਦਿਆਂ ਨੇ। ਉਹਦੇ ਬੱਚੇ ਨੂੰ? ਆਹ, ਹੂੰ। ਤੇ ਉਂਝ ਬਚ ਗਿਆ ਸੀ। ਸਹੀ ਸਹੀ। ਹਾਂ, ਲਾਲਾ ਦੀ ਕਿੰਨੀ ਕੁ ਉਮਰ ਸੀ ਉਸ ਵੇਲੇ? ਜਵਾਨ ਸੀ। ਅੱਛਾ, ਉਸ ਵੇਲੇ ਜਵਾਨ ਸੀ ਪੂਰਾ? ਹਾਂ, ਜਵਾਨ ਸੀ, ਬੜਾ ਰੋਹਬਦਾਰ ਸੀ। ਹੂੰ। ਤੁਹਾਡੇ ਕੋਲ ਮੱਛਾਂ ਰੱਖੀਆਂ ਸਨ, ਅੱਛਾ। ਤੇ ਜਿਵੇਂ ਡਾਕਟਰ ਇਕਬਾਲ ਦੀ ਫੋਟੋ ਕਿ ਨਹੀਂ, ਹਾਂਜੀ। ਐਸੇ ਤਰ੍ਹਾਂ ਹੀ ਉਹਨਾਂ ਦਾ ਚਿਹਰਾ ਸੀ। ਅੱਛਾ ਅੱਛਾ। ਹਾਂਜੀ। ਅੱਜ ਵੀ ਯਾਦ ਆਉਂਦੇ ਨੇ ਤੁਹਾਡੇ ਪਿੰਡ ਦੇ ਵਿੱਚ? ਹਾਂਜੀ। ਬੜਾ ਇਨਸਾਫ ਵਾਲੇ ਆਦਮੀ ਹਾਂ। ਸੀ। ਸਹੀ। ਇਨਸਾਫ ਮਤਲਬ ਉਹਦੇ ਦੇ ਫੈਸਲੇ ਸਨ ਕਰਦੇ। ਹੂੰ। ਉਹਨਾਂ ਦੀ ਹਵੇਲੀ ਇਹ ਇੱਥੇ ਅੱਗੇ। ਹੈਗੀ ਉਹਨਾਂ ਦੀ ਹਵੇਲੀ ਵਾਲੇ ਵੀ? ਹਾਂਜੀ ਹੈਗੀ। ਉੱਥੇ ਵਿੱਚ ਹੀ ਮੇਰੇ ਖਿਆਲ ਆਹ ਹਵੇਲੀ ਚੌਧਰੀਆਂ ਵਾਲੀ, ਲਾਲੇ ਦੀਵਾਨ ਚੰਦ ਵਾਲੀ ਹੋਈ ਹੈ ਉਹ ਹਵੇਲੀ, ਇੱਥੇ ਜਿੱਥੇ ਜਿੱਥੇ ਚੌਧਰੀ ਨੇ। ਆਹ, ਅੱਛਾ। ਉਹ ਉੱਥੇ ਤੇ ਰਹਿੰਦੇ ਸਨ ਨਾ, ਮਤਲਬ ਉਂਝ ਡੇਰਾ ਸੀ ਨਾ ਬਣਾਇਆ, ਮੇਰਾ ਉਹਨਾਂ ਦਾ ਹੈ। ਘਰ ਉਹਨਾਂ ਦਾ ਇੱਥੇ ਵਿੱਚ ਸੀ। ਹਾਂਜੀ। ਅੱਛਾ, ਤੇ ਤੁਹਾਡੇ ਨਾਲ ਹਿੰਦੂਆਂ ਜਾਂ ਸਿੱਖਾਂ ਦੇ ਬੱਚੇ ਪੜ੍ਹਦੇ ਹੁੰਦੇ ਸੀ ਸਕੂਲ ਦੇ ਵਿੱਚ? ਹਾਂਜੀ, ਜਾਂ ਪੜ੍ਹਦੇ ਸਨ। ਕੋਈ ਨਾਂ ਨਹੀਂ ਚੇਤਾ ਕਿਸੇ ਹਾਂ, ਬੱਚੇ ਨਹੀਂ ਦਾ? ਸਨ, ਛੋਟੇ ਸਨ, ਨਾਂ ਨਹੀਂ ਸਨ ਚੇਤਾ ਰਹੇ ਆ। ਤੇ ਖੱਤਰੀਆਂ ਦੇ ਮੁੰਡੇ ਸਨ, ਗੋਰੇ ਜਿਹੇ ਰੰਗ ਦੇ, ਅੱਛਾ। ਤੇ ਉਹਨਾਂ ਵੀ ਸਕੂਲੇ ਜਾਣਾ, ਅਸਾਂ ਵੀ ਜਾਣਾ, ਤੇ ਕਈਆਂ ਨੇ ਝੂੜੇ ਰੱਖੇ ਹੁੰਦੇ ਸਨ। ਉਹ ਸਿੱਖਾਂ ਦੇ ਬੱਚੇ ਆਹ, ਸਨ? ਤੇ ਕੋਈ ਇੰਝ ਹੀ ਸਨ ਪਾਸੇ ਜੀ। ਚੰਗਾ ਮਾਹੌਲ ਲੱਗਦਾ ਸੀ ਉਦੋਂ? ਆਹੋ ਜੀ।
ਤੇ ਆਪਸ ਚ ਪਿਆਰ ਮੁਹੱਬਤ ਨਾਲ ਹੀ ਸਾਰੇ ਰਹਿੰਦੇ ਹਨ ਬਿਲਕੁਲ ਇੰਝ ਹੀ ਗੱਲ ਹੈ। ਤੇ ਉਹ ਪੈਸਾ ਜਿਹੜਾ ਗਵਰਨਮੈਂਟ ਪੈਸਾ ਇੱਕ ਮਿਲਦਾ ਹੁੰਦਾ ਸੀ ਘਰੋਂ, ਉਦੋਂ ਪੈਸੇ ਦੀ ਕਦਰ ਹੁੰਦੀ ਸੀ। ਹਾਂਜੀ ਪੈਸਾ ਮਿਲਣਾ ਘਰੋਂ ਸਕੂਲੇ ਜਾਣ ਵਾਸਤੇ, ਤੇ ਉਹਦੇ ਵਿੱਚ ਕਲਮਾਂ ਵੀ ਲੈ ਲੈਣੀਆਂ, ਸਹਿ ਵੀ ਲੈ ਲੈਣੀ, ਦੁਆਤ ਵੀ ਲੈ ਲੈਣੀ, ਤਿੰਨ ਇੱਕ ਪੈਸੇ ਦੇ ਵਿੱਚ ਤਿੰਨ ਚੀਜ਼ਾਂ ਮਿਲ ਜਾਣੀਆਂ। ਚੰਗਾ ਵਕਤ ਸੀ। ਹਾਂ ਹੁਣ ਤੇ ਇੱਥੇ 200 ਰੁਪਇਆ ਲੈ ਜਾਈਏ ਤੇ ਇੱਕ ਪੈਨਸਲ ਦੀ ਡੱਬੀ ਆਉਂਦੀ ਹੈ। ਹੁਣ ਤਾਂ 100 ਰੁਪਇਆ ਬੱਚੇ ਖਰਚਾ ਦੇਣ ਦੀ ਪਰਵਾਹ ਨਹੀਂ ਕਰਦੇ। ਬਹੁਤ ਮਹਿੰਗਾਈ ਹੋ ਗਈ ਤੇ ਦੁਕਾਨਾਂ ਜ਼ਿਆਦਾ, ਬਾਜ਼ਾਰ ਇਸ ਤਰ੍ਹਾਂ ਹੀ ਵੱਡਾ ਹੁੰਦਾ ਸੀ ਬਾਜ਼ਾਰ ਸੌੜਾ ਹੀ ਹੁੰਦਾ ਸੀ, ਜੀ ਬਾਜ਼ਾਰ ਸੌੜਾ ਹੀ ਹੁੰਦਾ ਸੀ, ਤੇ ਖੱਤਰੀਆਂ ਦੀਆਂ ਦੁਕਾਨਾਂ ਹੁੰਦੀਆਂ ਸਨ। ਜਿੱਥੇ ਢਿੱਲੋਂ ਨਹੀਂ ਹੁੰਦਾ, ਜੀ ਇੱਥੇ ਹੁੰਦਾ ਸੀ ਖੱਤਰੀ ਸੀ, ਉਹ ਨਾਮ ਉਹਦਾ ਸੀ, ਆਫਸਾਂ ਬਾਦੀਆਂ ਨੂੰ ਆਂਦੇ ਸਨ, ਨਾਮ ਮੈਨੂੰ ਉਹਦਾ ਜ਼ਿਹਨ 'ਚ ਨਹੀਂ ਰਿਹਾ, ਪਰ ਗਰਦਾਰੀ ਸੀ, ਇਸ ਤਰ੍ਹਾਂ ਕਰਕੇ ਨਾਂ ਸੀ ਉਹਦਾ, ਅੱਛਾ ਗਰਦਾਰੀ ਸੀ ਮੇਰੇ ਖਿਆਲ 'ਚ। ਅੱਛਾ ਉਹ ਉੱਥੇ ਹੁੰਦਾ ਸੀ ਦੁਕਾਨਦਾਰ, ਤੇ ਹੋਰ ਚੰਦ ਦੁਕਾਨਾਂ ਹੁੰਦੀਆਂ ਸਨ। ਸਹੀ। ਪਿੰਡ ਹੁਣ ਤੇ ਕਾਫੀ ਵੱਡਾ ਹੋ ਗਿਆ, ਉਦੋਂ ਵੀ ਐਡਾ ਹੀ ਸੀ। ਉਦੋਂ ਨਹੀਂ, ਹੁਣ ਤੇ ਕਾਫੀ ਵੱਡਾ ਹੋ ਗਿਆ, ਉਦੋਂ ਇੰਨਾ ਨਹੀਂ ਸੀ। ਅੱਛਾ ਹੁਣ ਇੱਥੇ ਇਸ ਪਿੰਡ ਦੇ ਵਿੱਚ ਕਿੱਥੋਂ ਕਿੱਥੋਂ ਦੇ ਲੋਕ ਆ ਕੇ ਬਾਗ ਹੋਏ 47 ਤੋਂ ਬਾਅਦ? ਹੁਣ 47 ਤੋਂ ਬਾਅਦ ਇਹੋ ਜਿਹੜੇ ਮਤਲਬ ਉਧਰੋਂ ਇੰਡੀਆ ਤੋਂ ਆਏ ਸਨ, ਉਹੀ ਬਾਅਦ ਹੋਏ ਸਨ, ਤੇ ਹੁਣ ਤੇ ਇੱਥੋਂ ਬਾਅਦ ਹੋਏ, ਬਾਹਰ ਨਿਕਲ ਗਏ ਨੇ, ਟੁਰ ਗਏ ਨੇ ਲੋਕ। ਪਿੰਡਾਂ ਚ ਚਲੇ ਗਏ ਨੇ। ਹਾਂ, ਇੱਥੇ ਸ਼ੇਖ ਬੜੇ ਹੁੰਦੇ ਸਨ ਇਸ ਪਿੰਡ ਦੇ ਵਿੱਚ ਇਸ ਪਿੰਡ ਦੇ ਵਿੱਚ, ਸਭ ਟੁੱਟਰਾ ਗਏ ਨੇ, ਕਿਸੇ ਪਿਸ਼ੌਰ ਹੈ, ਕੋਈ ਸਰਗੋਧੇ ਵੇ, ਲਾਲਾ ਦੀਵਾਨ ਚੰਦ ਦੇ ਕੋਲ ਹੀ ਇੱਥੇ ਨਾਲ ਹੀ ਖੂਹੀ ਹੁੰਦੀ ਸੀ, ਬੁੱਕਲ ਵਾਲੀ ਉਹਦਾ ਨਾਂ ਸੀ। ਅੱਛਾ ਇੱਥੇ ਲਾਉਂਦੇ ਸਨ ਸਬਜ਼ੀ, ਅੱਛਾ। ਤੇ ਤਾਇਆ ਮੇਰਾ ਸੀ, ਉਹ ਸਿਆਲਕੋਟੋਂ ਆਲੂਆਂ ਦਾ ਬੀਜ ਲੈ ਕੇ ਆਇਆ, ਕੀ ਨਾਂ ਸੀ ਤਾਇਆ ਜੀ ਦਾ? ਚਿਰਾਗ ਦੀਨ। ਅੱਛਾ ਉਹ ਉੱਥੋਂ ਸਿਆਲਕੋਟੋਂ ਗੱਡੀ ਤੇ ਲੱਦਿਆ, ਉਹਨੇ ਆਖਿਆ ਕਿ ਮੈਂ ਚਮਟਾਂ ਦੇ ਸਟੇਸ਼ਨ ਤੇ ਲਾਣਾ। ਗੱਡੀ ਵਾਲੇ ਨੇ ਉੱਥੋਂ ਤੇ ਲੱਦ ਲਿਆ, ਤੇ ਅੱਗੋਂ ਫਿਰ ਆਖੇ ਸੜਕ ਦੇ ਉੱਤੇ ਆਖਿਆ ਇੱਥੇ ਲਾ। ਉਹਨੇ ਆਖਿਆ ਮੈਂ ਇੱਥੇ ਨਹੀਂ ਲਾਣਾ, ਉੱਥੇ ਖੋਤੇ ਆਏ ਨੇ ਸਟੇਸ਼ਨ ਤੇ, ਮੈਂ ਹੁਣ ਇੱਥੇ ਇਹਨਾਂ ਕੋਲ ਬਵਾਂ ਕਿ ਖੋਤਿਆਂ ਵਾਲੀ ਜਾਵਾਂ, ਅੱਛਾ ਤੇ ਤੂੰ ਉੱਥੇ ਲਾ। ਉਹ ਆਖਣ ਲੱਗਾ ਨਹੀਂ ਮੈਂ ਇੱਥੇ ਰਹਿਣਾ ਨਹੀਂ, ਤੇ ਫਿਰ ਚੱਲੇਗਾ। ਅੱਛਾ ਉਹ ਬੈਠਾ ਰਿਹਾ ਉੱਤੇ। ਉਹ ਜਿਸ ਵੇਲੇ ਅੱਗੇ ਗਿਆ ਵਜ਼ੀਰਾਬਾਦ ਚੁੰਗੀ ਤੇ, ਉਹਨਾਂ ਫਿਰ ਚੁੰਗੀ ਵਾਲੇ ਨੇ ਆਖਿਆ ਮਸੂਲ ਕਟਾਓ। ਉਹਨੇ ਆਖਿਆ ਜੀ ਇਹ ਵੀ ਲਾਲਾ ਦੌਣ ਚੱਲਦਾ, ਅੱਛਾ ਤੇ ਮੈਂ ਇਹਨਾਂ ਨਾਲ ਗੱਲ ਕੀਤੀ ਸੀ ਚਮਟਾਂ ਦੇ ਸਟੇਸ਼ਨ ਤੇ ਲਾਣਾ, ਤੇ ਇਹਨਾਂ ਲਾਇਆ ਨਹੀਂ। ਇਹ ਆਂਦੇ ਸਨ ਇੱਥੇ ਸੜਕ ਤੇ ਲਾ, ਤੇ ਮੇਰੇ ਕੋਲ ਕੋਈ ਨਹੀਂ ਸੀ ਉੱਥੇ ਮਿਸਾਲ, ਤੇ ਮੈਂ ਫਿਰ ਇਹਨਾਂ ਨੇ ਅਗਮ ਲਾਂਦੀ ਫਿਰ, ਅੱਛਾ ਤੇ ਉਹਨੇ ਫਿਰ ਉਹਨੂੰ ਗਾਲਾਂ ਕੱਢੀਆਂ ਕਿਨੇ? ਡਰਾਈਵਰ ਨੂੰ, ਚੁੰਗੀ ਵਾਲੇ ਨੇ। ਅੱਛਾ ਉਹਨੇ ਆਖਿਆ ਫਲਾਣਿਆ ਟਿੰਗੜਿਆ, ਇਹ ਚੁੱਪ ਕਰਕੇ ਤੇ ਪਿਛਾਂ ਨੂੰ ਲੈ ਜਾ, ਪਿਛਾਂ ਨੂੰ ਲੈ ਜਾ, ਤੇ ਜਿੱਥੇ ਆਂਦੇ ਉੱਥੇ ਹੀ ਲਾ ਕੇ ਆ, ਨਹੀਂ ਤੇ ਲਾਲਾ ਦਵਾਨ ਚਾਹਦੀ ਜਿਹੜਾ ਨਾ ਉਹ ਤੈਨੂੰ ਕਰਦਾ ਨਹੀਂ। ਛੱਡਣਾ ਨਹੀਂ। ਅੱਛਾ ਉਹ ਫਿਰ ਉੱਥੋਂ ਦੀਨਾਬਾਦ ਗੱਡੀ ਲਿਆ ਕੇ, ਤੇ ਬੇਗੋਵਾਲ ਸਟੇਸ਼ਨ ਜਿਹੜਾ ਝਮਟਾਂ ਦਾ, ਉੱਥੇ ਆ ਕੇ ਲਾ ਕੇ ਫਿਰ ਹੋ ਗਿਆ ਸੀ। ਇਹਨਾਂ ਕੋਈ ਲਾਲਾ ਰੇਲ ਹੁੰਦੀ ਸੀ, ਰੇਲ ਗੱਡੀ? ਨਹੀਂ, ਬੱਸ ਸੀ। ਅੱਛਾ ਬਸ ਲਾਲਾ ਦਵਾਨ ਚੰਦ ਦਾ ਇਹਨਾਂ ਕੋਲ ਰੋਬ ਲੋਕ ਸੀ, ਸੀ। ਤੇ ਇਹਦੇ ਕੋਲ ਦੂਰੋਂ ਆਉਂਦੇ ਸਨ ਲੋਕੀ, ਆਉਂਦੇ ਸਨ, ਤੇ ਮਤਲਬ ਖਿਦਮਤ ਵਾਲਾ ਕਰਦਾ ਸੀ ਲੋਕਾਂ ਦੀ, ਜਿਹੜਾ ਆਉਂਦਾ ਸੀ ਆਏ ਕਿ ਇਹਨੂੰ ਰੋਟੀ ਪਾਣੀ ਡੇਰਾ ਦਿੰਦਾ ਚੱਲਦਾ ਸੀ ਸੀ, ਉਹਦਾ। ਡੇਰਾ ਚੱਲਦਾ ਸੀ ਆ। ਸਹੀ। ਤੇ ਸਾਡੇ ਪਿੰਡ ਦੇ ਹੀ ਬੰਦੇ ਕਸ਼ਮੀਰੀ ਅੰਮ੍ਰਿਤਸਰ ਗਏ ਸਨ, ਉੱਥੋਂ ਮੰਡੀ ਲੱਗਦੀ ਸੀ, ਉੱਥੋਂ ਮੱਝਾਂ ਲੈਣ, ਮੱਝਾਂ ਲੈ ਕੇ ਆਏ, ਉਹਨੂੰ ਪੈਦਲ ਹੀ ਲੈ ਕੇ ਆਉਂਦੇ ਹੁੰਦੇ ਸਨ। ਰਾਹ ਦੇ ਵਿੱਚ ਕਿਧਰੇ ਉਹਨਾਂ ਨੂੰ ਰਾਤ ਪੈ ਗਈ, ਸ਼ਾਮ ਹੋ ਗਈ। ਉਹਨਾਂ ਆਖਿਆ ਬਈ ਹੁਣ ਇੱਥੇ ਕਿਧਰੇ ਬਸੇਰਾ ਕਰੀਏ। ਸਹੀ। ਉਹ ਉੱਥੇ ਕਿਸੇ ਡੇਰੇ ਤੇ ਹੋਏ। ਉਹਨਾਂ ਪੁੱਛਿਆ ਕਿੱਥੋਂ ਆਏ ਹੋ? ਅਸੀਂ ਮੀਤਰਾਂ ਵਾਲੀ ਆਏ ਹਾਂ, ਅਸੀਂ ਮੰਡੀਆਂ ਮੀਤਰਾਂ ਵਾਲੀ ਦੇ ਅਸੀਂ ਮੀਤਰਾਂ ਵਾਲੀ ਕਿਸੇ ਨੂੰ ਜਾਣਦੇ ਹੋ? ਅਸੀਂ ਜਾਣਦੇ ਹਾਂ, ਦੱਸੋ ਨਾਂ ਲਵੋ। ਉਹਨਾਂ ਆਖਿਆ ਲਾਲਾ ਦਵਾਨ ਚੰਦ ਨੂੰ ਜਾਣਦੇ। ਅਸੀਂ ਲਾਲਾ ਦਵਾਨ ਚੰਦ ਤੇ ਕੋਲ ਅਸੀਂ ਰਹਿੰਦੇ ਹਰ ਵੇਲੇ। ਅੱਛਾ ਉੱਥੇ ਵੀ ਉਹਦੀ ਧੁੰਮ ਸੀ। ਹਾਂ, ਤੇ ਉਹਨਾਂ ਫਿਰ ਬੰਦਿਆਂ ਨੂੰ ਆਖਿਆ ਇਹਨਾਂ ਦੇ ਡੰਗਰਾਂ ਨੂੰ ਪੱਠੇ ਵੀ ਪਾਓ, ਤੇ ਇਹਨਾਂ ਨੂੰ ਖਾਣਾ ਵੀ ਖਵਾਓ, ਬਿਸਤਰੇ ਕਰਕੇ ਦਿਓ, ਤੇ ਆਰਾਮ ਕਰਨ। ਅੱਛਾ ਹਾਂ, ਸਹੀ। ਇਹਨਾਂ ਕੋਲ ਦਾ ਲਾਲਾ ਦਵਾਨ ਚੰਦ ਦਾ ਬੰਦੇ ਦਾ ਕਿਰਦਾਰ ਨਾਲ ਹੀ ਉਹਦੀ ਗੱਲਬਾਤ ਹਾਂਜੀ, ਹੁੰਦੀ ਹੈ। ਹਾਂ ਅੱਛਾ ਕਿਰਦਾਰ ਸੀ ਉਹਦਾ, ਤੇ ਬਿਲਕੁਲ। ਲੋਕ ਜਾਣਦੇ ਸੀ। ਜੀ ਹਾਂ, ਅਗਰ ਤੁਸੀਂ
ਸੁੱਕੇ ਦੀ ਡੇਰਾ ਚਲਾਈ ਜੋ ਡੇਰੇ ਤੇ ਨਾ ਚੱਲਦੇ ਨਾ ਜੀ। ਠੀਕ ਹੋ ਗਿਆ ਬਿਲਕੁਲ ਬਹੁਤ ਚੰਗਾ ਲੱਗਾ